अस्सलाम वालेकुम जी। ਜਦੋਂ ਤੇਲ ਅਸੀਂ ਗੱਡੇ ਸੀ ਉਦੋਂ ਵੀ ਤੁਹਾਡੇ ਤੱਕ ਪਹੁੰਚਾਏ ਸੀਗੇ ਵੀ ਇਦਾਂ ਗੱਡੇ ਆ ਇਹ। ਫਿਰ ਜਦੋਂ ਗਾਂ ਵੱਡੇ ਹੋਏ ਫੁੱਲ ਗੁੱਡੀ ਲਈ ਉਹ ਵੀ ਤੁਹਾਨੂੰ ਦੱਸਿਆ ਸੀ। ਤੇ ਅੱਜ ਰੱਬ ਦੀ ਰਹਿਮਤ ਨਾਲ ਪੱਕ ਕੇ ਤਿਲ ਤਿਆਰ ਹੋ ਗਏ। ਅਸੀਂ ਝਾੜ ਰਹੇ ਹਾਂ ਤਿਲ ਦੇਸੀ ਤਰੀਕੇ ਨਾਲ ਹੀ ਝਾੜੀਦੇ ਆ। ਇੱਥੇ ਮਸ਼ੀਨ ਤਿਲਾਂ ਲਈ ਐਡੀ ਹੈ ਨਹੀਂ, ਫਿਰ ਇਦਾਂ ਸੁਥਰੇ ਝਾੜੇ ਜਾਂਦੇ ਆ। ਹੁਣ ਆ ਬਰੀਕ ਬਰੀਕ ਪੰਬੀ ਹੇਠਾਂ ਰਹਿ ਗਈ ਨਾ, ਇਹ ਪੱਖਾ ਲਾ ਕੇ ਝਾੜਾਂਗੇ ਤੇ ਇਹ ਵੀ ਸਾਫ਼ ਹੋ ਜੂਗੀ। ਇਹ ਵੀ ਝਾੜ ਥੋੜਾ ਜਿਹਾ ਇਹਦਾ ਇੰਨਾ ਕੀ ਹੁੰਦਾ ਵੀ ਹੁਣ 10 ਕਮਣ ਹੋ ਜਾਣਗੇ ਕਿੱਲੇ ਦੇ ਵਿੱਚੋਂ ਜਿਹੜਾ ਹਿਸਾਬ ਲੱਗ ਰਿਹਾ। ਤੇ ਅੱਗੇ ਰੇਟ ਰਿਹਾ 22,000 ਨੂੰ, ਫਿਰ 18 ਨੂੰ ਆ ਗਿਆ, 17 ਨੂੰ, ਹੁਣ ਕਿਤੇ 16,000 ਨੂੰ ਆ, ਕਿਤੇ ਸੁਣਦੇ ਆ 13-14 ਨੂੰ ਆ ਇੱਥੇ ਕਾ। ਪਰ ਇੱਥੇ ਵੀ ਚਲੋ ਰਵੇ ਤਾਂ ਵੀ ਟਿਕ ਜਵੇ, ਕਿਤੇ ਰੇਟ ਟਿਕ ਜੇ ਤਾਂ ਫਿਰ ਤਾਂ ਵੀ ਗੱਲ ਬਣਦੀ ਹੈ। ਅੱਛਾ, ਇਹ ਤੇਲ ਉਹ ਆ ਜਿਹੜੇ ਆਪਾਂ ਰੇੜੀ ਦੇ ਵਿੱਚ ਪਾਉਂਦੇ ਆ। ਤੇ ਉਹ ਜਿਹੜਾ ਤਿਲਾਂ ਵਾਲਾ ਪਰੌਂਠਾ ਪਕਾ ਲਿਆ, ਤਿਲਾਂ ਵਾਲਾ ਨਾਲ ਖਾਣਾ, ਤੰਦੂਰ ਦੀ ਰੋਟੀ ਦੇ ਉੱਤੇ ਤੇਲ ਵਾਲੇ ਉਹ ਤੇਲਾਂ ਖਾਣ ਵਾਲੇ ਤੇਲਾਂ। ਚਲੋ ਇਸ ਤਰ੍ਹਾਂ ਬਹਾਨੇ ਸਿਰ ਬੰਦਾ ਘਰ ਵੀ ਖਾ ਲੈਂਦਾ, ਫਸਲ ਘਰ ਦੀ ਲੱਗੀ ਹੋਵੇ ਨਾ, ਉਹ ਬਹਾਨੇ ਸਿਰ ਬੰਦਾ ਵਰਤ ਵੀ ਲੈਂਦਾ। ਤੇ ਇਦਾਂ ਕਰਕੇ ਅਸੀਂ ਝਾੜ ਰਹੇ ਆ। ਔਰ ਹੇਠਾਂ ਢੇਰੀ ਲੱਗੀ ਹੋਈ ਆ, ਕੋਹ ਤੋੜੇ ਭਰੇ ਪਏ ਆ ਤੇ ਕੁਝ ਢੇਰੀਆਂ ਰਹਿ ਗਈਆਂ ਜਿਹੜੀਆਂ ਝਾੜਨ ਵਾਲੀਆਂ। ਇਦਾਂ ਅਸੀਂ ਸਕਾਤੇ ਸੀਗੇ ਖੜੇ ਕਰਕੇ ਵੱਢ ਕੇ। ਤੇ ਉਹ ਪਰ ਉੱਤੋਂ ਫਿਰ ਮੀਂਹ ਮੂੰਹ ਆਂਦਾ ਰਿਹਾ, ਉਹ ਮੀਂਹ ਨਾਲ ਵੀ ਥੋੜਾ ਜਿਹਾ ਖਰਾਬੀ ਬਣੀ ਆ। ਮੌਸਮ ਦਾ ਫਿਰ ਵਾਧਾ ਘੱਟ ਹੋ ਗਿਆ, ਪਰ ਉਹਨੂੰ ਬਹੁਤਾ ਪਤਾ ਵੀ ਕੀ ਕਿਹੜੇ ਟਾਈਮ ਕੀ ਕਰਨਾ। ਬੰਦੇ ਦੀ ਸਿਆਣਪ ਤੇ ਐਵੇਂ ਬੰਦਾ ਆਪਣੀ ਦਿਖਾਈ ਜਾਂਦਾ, ਪਰ ਉਹ ਮਾਲਕ ਨੂੰ ਬਹੁਤਾ ਪਤਾ ਹੁੰਦਾ ਵੀ ਇਹਦਾ ਕਿਹੜੇ ਟਾਈਮ ਦਾ ਕੀ ਕਰਨਾ। ਰਾਣਾ ਸਾਹਿਬ, ਇਸ ਫਸਲ ਦੇ ਬਾਰੇ ਤੁਹਾਡਾ ਕੀ ਖਿਆਲ ਆ? ਵੀ ਦੇਖੋ ਨਾ, ਇਹ ਤਿਲਾਂ ਦੀ ਫਸਲ ਆ ਨਾ ਜਿਹੜੀ ਕਣਕ ਤੋਂ ਬਾਅਦ ਲੱਗਦੀ ਆ। ਤੇ ਇਹਦੇ 'ਚ ਕਿਉਂਕਿ ਇਹ ਗਰਮੀਆਂ ਦੇ ਮੌਸਮ 'ਚ ਜਿਹੜੀਆਂ ਵੀ ਫਸਲਾਂ ਹੁੰਦੀਆਂ ਨਾ, ਪਾਣੀ ਦਾ ਬਹੁਤ ਜ਼ਿਆਦਾ ਖਰਚਾ ਹੁੰਦਾ ਵਾ। ਤਿਲਾਂ ਦੀ ਫਸਲ ਇੱਕ ਐਸੀ ਫਸਲ ਆ ਜਿਹਦੇ 'ਤੇ ਪਾਣੀ ਦਾ ਖਰਚਾ ਹੁੰਦਾ ਵਾ ਘੱਟ। ਤੇ ਇਸ ਕਰਕੇ ਜ਼ਿਮੀਂਦਾਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਚਲੋ ਜਿਹੜੀ ਸਰਦੀ ਕਣਕ ਲਾਉਣ ਤੋਂ ਪਹਿਲੇ ਨਾ ਇਹ ਕੋਈ ਤਿਲ ਲਾਲੇ ਜਾਣੇ, ਇਹਦੇ ਦਰਮਿਆਨ ਪੱਠੇ ਆ ਜਾਣਗੇ। ਤੇ ਬਾਕੀ ਤਿਲਾਂ ਦਾ ਜਿਹੜਾ ਝਾੜ ਆ ਨਾ, ਇਹ 5-6 ਮਣ ਤੋਂ ਲੈ ਕੇ 20-25 ਮਣ ਤੱਕ ਹੁੰਦਾ ਵਾ। ਇਹ ਹੁੰਦਾ ਵਾ ਮੌਸਮ ਵਗੈਰਾ 'ਤੇ ਡਿਪੈਂਡ ਕਰਦਾ ਵਾ। ਐਤਕੀ ਬਾਰਿਸ਼ਾਂ ਜਿਹੜੀਆਂ ਉਹ ਕੁਛ ਉਹ ਦਿਨਾਂ ਵਾਲੇ ਹਿਸਾਬ 'ਚ ਨਹੀਂ ਸੈੱਟ ਜੇ ਦਿਨਾਂ 'ਚ ਹੋਈਆਂ, ਤੇ ਇੰਨਾ ਝਾੜ ਬਹੁਤ ਜ਼ਿਆਦਾ ਨਹੀਂ ਹੈ। ਵਰਨਾ ਤਿਲਾਂ ਦਾ ਝਾੜ ਜਿਹੜਾ 15-20 ਮਣ ਤੱਕ ਆ ਜਾਂਦਾ ਵਾ ਅਗਰ ਚੰਗੇ ਤਿਲ ਹੋਣ। ਪਹਿਲੇ ਯਾਰ ਕਿਸੇ ਦੌਰ ਜਦੋਂ ਸਸਤੇ ਦੌਰ ਹੁੰਦੇ ਸੀ ਨਾ, ਤਿਲਾਂ ਦੇ ਤੇਲ ਦਾ ਨਾ ਬਲਦਾਂ ਨੂੰ ਨਾ ਹਲਵਾ ਪਕਾ ਕੇ ਦਿੰਦੇ ਸੀ। ਤੇ ਹੁਣ 500 ਰੁਪਏ ਦੇ ਕਿਲੋ ਤਿਲ ਆ। ਤੇ ਇਹ ਤੇਲ ਤਾਂ ਜਿਹੜਾ ਵਾ ਨਾ 1500 ਰੁਪਏ ਦੇ ਗੇੜੇ 'ਚ ਪੈਂਦਾ ਵਾ। ਤੇ ਹੁਣ ਤੱਕ ਕੋਈ ਬੰਦਾ ਵੀ ਨਹੀਂ ਖਾ ਸਕਦਾ ਹੈ ਤਿਲਾਂ ਵਾਲਾ ਤੇਲ। ਨਹੀਂ, ਅਸੀਂ ਕੜਾਹ ਬਣਾ ਕੇ ਰਾਣਾ ਸਾਹਿਬ ਡੰਗਰਾਂ ਨੂੰ ਦੇਈਦਾ, ਵਿੱਚੋਂ ਕੋਈ ਮੱਝ ਨੂੰ ਦੇ ਲਿਆ, ਕੋਈ ਬਲਦ ਨੂੰ ਦੇ ਲਿਆ। ਕੜਾਹ ਬਣਾ ਕੇ ਹਲੇ ਵੀ ਅਸੀਂ ਦਿੰਨੇ ਆ, ਕਿਉਂ ਸਾਡੇ ਹੁੰਦੇ ਘਰ ਦੇ। ਉਹ ਗੱਲ ਰਾਣਾ ਸਾਹਿਬ ਦੀ ਠੀਕ ਹੈ ਵੀ ਜੇ ਮੁੱਲ ਲੈ ਕੇ ਦਈਏ ਨਾ ਫਿਰ ਨਹੀਂ ਦੇ ਹੁੰਦਾ, ਫਿਰ ਤਾਂ ਪਰੌਂਠਾ ਨਹੀਂ ਖਾ ਹੁੰਦਾ। ਬਹੁਤ ਸ਼ਾਨਦਾਰ ਹੈ ਸਰਦੀਆਂ 'ਚ ਜਿਹੜਾ ਵਾ ਨਾ ਇਹ, ਕਿਉਂਕਿ ਤੇਲ ਇਹ ਗਰਮ ਹੁੰਦਾ ਵਾ ਜਾਨਵਰਾਂ ਲਈ ਨਾ। ਜਿਹੜਾ ਅਗਰ ਦਸੰਬਰ ਜਨਵਰੀ ਦੇ 2 ਮਹੀਨਿਆਂ 'ਚ ਜਾਨਵਰਾਂ ਨੂੰ ਨਾ ਇਹ ਤੇਲਾਂ ਦਾ ਤੇਲ ਦੇ ਦਿੱਤਾ ਜਾਏ ਤੇ ਉਹ ਬੜਾ ਫਾਇਦੇ ਵਾਲੀ ਸ਼ੈ ਆ। ਇਹ ਬੰਦੇ ਨੂੰ ਵੀ ਫਾਇਦਾ ਜੀ, ਚਾਹੇ ਇਹ ਤੱਤਾ ਨਾ, ਪਰ ਇਹ ਬੰਦੇ ਦਾ ਵਜੂਦ ਗਰਮ ਰੱਖਦਾ। ਅੱਛਾ, ਇੱਕ ਹੋਰ ਤੁਹਾਨੂੰ ਦੱਸਾਂ, ਜਿਹੜੇ ਨਿਆਣੇ ਪਿਸ਼ਾਬ ਪਸ਼ੂਬ ਕਰਦੇ ਆ ਨਾ, ਉਹਨਾਂ ਨੂੰ ਵੀ ਤੇਲ ਖਵਾਉਂਦੇ ਆ। ਗੁੜ ਦੇ ਵਿੱਚ ਤੇਲ ਦਾ ਤਲੀ ਤੇ ਪੀ ਕੇ ਨਾ, ਜਿਹੜੇ ਮੰਜੀ ਦੇ ਉੱਤੇ ਮੂਤ ਦਿੰਦੇ ਉਹ ਇਦਾਂ ਕਰਕੇ ਲੈ ਉਹਨੂੰ ਖਵਾ ਦੋ, ਕਹਿੰਦੇ ਉਹ ਮੁੜ ਕੇ ਮੂਤਦਾ ਹੀ ਉਂਝ ਮੂਤਦਾ ਮੰਜੇ ਤੇ ਨਹੀਂ ਮੂਤਦਾ ਹੈ। ਤੇ ਇਹ ਤਾਂ ਫਸਲ ਤਾਂ ਜਿਹੜੀ ਆ ਨਾ ਇਹ ਬੜੀ, ਨਾਲੇ ਇਹ ਕਈ ਹੁਣ ਤਾਂ ਸਾਡੇ ਕਈ ਏਰੀਆ 'ਚ 2 ਦਫਾ ਵੀ ਲੱਗਣੀ ਸ਼ੁਰੂ ਹੋ ਗਈ। ਉਹ ਕਣਕ ਤੋਂ ਫੌਰਨ ਬਾਅਦ ਲਾਉਂਦੇ ਆ ਇਹਨਾਂ ਦਿਨਾਂ 'ਚ ਵੀ, ਲੇਕਿਨ ਇਹਨਾਂ ਦੇ ਨਾਲ ਹੀ ਛੇਤੀ ਫਸਲ ਏਡੀ ਚੱਲਦੀ ਨਹੀਂ ਯਾਰ। ਦੇਖੋ ਮਸਰੂਫੀਅਤ ਚਾਹੀਦੀ ਹੈ ਨਾ। ਹੁਣ ਵਿਹਲੇ ਖੇਤ ਛੱਡ ਕੇ ਹਰ ਬੰਦਾ ਪੁੱਛਦਾ ਕਿ ਕੋਈ ਬੀਜਿਆ ਕਿਉਂ ਨਹੀਂ ਹੈ। ਕਮ ਸੇ ਕਮ ਉਸ ਹਾਲਤ ਤੋਂ ਬੰਦਾ ਬਚਦਾ ਵਾ ਨਾ। ਬੰਦਾ ਕਹਿੰਦਾ ਹਾਂ ਯਾਰ ਕੁਛ, ਨਾਲੇ ਉਮੀਦ ਹੁੰਦੀ ਹੈ। ਦੇਖੋ ਅੱਲਾ ਕੀਤਾ 10 ਮਣ ਵੀ ਨਿਕਲਿਆ, 12,000 ਵਾਲੇ ਰੇਟ ਵੀ 1.25 ਲੱਖ ਰੁਪਏ ਦੀ ਤਾਂ ਫਸਲ ਹੈ। ਦੇਖੋ ਜੀ, ਬੰਦਾ ਤਾਂ ਕਿਸੇ ਥਾਂ ਤੇ ਰਾਜੀ ਹੁੰਦਾ ਨਹੀਂ, ਇਹ ਤਾਂ ਕਾਬੂ ਆਂਦਾ ਕਿਤੇ ਫਸਿਆ ਹੈ। ਸਿਆਣਿਆਂ ਤੋਂ ਗੱਲ ਸੁਣੀ ਸੀ ਵੀ ਕੋਈ ਦਰਿਆ ਦੇ ਕਿਨਾਰੇ ਕੋਈ ਸਾਧੂ ਸੰਤ ਫਕੀਰ, ਕੋਈ ਅੱਲਾ ਦਾ ਪਿਆਰਾ, ਕੋਈ ਅੱਲਾ ਦਾ ਬੰਦਾ ਬੈਠਿਆ। ਤੇ ਉਹਦੇ ਕੋਲ ਕੋਈ ਬੰਦਾ ਆ ਕੇ ਕਹਿੰਦਾ, ਆਖੇ ਜੀ ਮੈਂ ਰੱਬ ਦੇਖਣਾ। ਉਹਨੇ ਕਿਹਾ ਵੀ ਮੁੜ ਜਾ ਤੂੰ, ਰੱਬ ਜ਼ਰੂਰ ਦੇਖਣਾ। ਨਹੀਂ, ਮੈਂ ਦੇਖਣਾ। ਉਹਨੇ ਉਹਦੇ ਹੱਥ ਪੈਰ ਬੰਨ੍ਹ ਕੇ ਨਾ ਤੇ ਦਰਿਆ ਦੇ ਵਿੱਚ ਸਿੱਟਿਆ। ਪਹਿਲਾ ਗੋਤਾ ਆਇਆ, ਉਹਨੇ ਬਾਬੇ ਨੂੰ ਸੱਦ ਮਾਰੀ। ਪਹਿਲਾਂ ਤਾਂ ਆਪ ਕਰਦਾ ਰਿਹਾ ਜੋਹਦ, ਫਿਰ ਉਹਨੇ ਬਾਬੇ ਨੂੰ ਸੱਦ ਮਾਰੀ। ਜਦੋਂ ਦੇਖਿਆ ਵੀ ਕੋਈ ਵੀ ਨਹੀਂ ਆਂਦਾ, ਫਿਰ ਜਦੋਂ ਡੁੱਬਣ ਲੱਗਿਆ ਨਾ, ਫਿਰ ਤਾਂ ਨੂੰ ਦੇਖਿਆ, ਫਿਰ ਬਾਜ ਮਾਰਿਆ, ਕਹਿੰਦਾ ਆਖੇ ਜੀ ਮੈਂ ਦੇਖ ਲਿਆ ਰੱਬ। ਨਾਲੇ ਫਸਲ ਤਾਂ ਜਿਹੜੀ ਆ ਨਾ, ਇਹ ਬੰਨਿਆ ਫਸਿਆ ਕਾਬੂ ਆਂਦਾ ਬੰਦਾ, ਇਹ ਰੱਜਦਾ ਹੀ ਨਹੀਂ, ਕਿਸੇ ਸ਼ਾਇਦ ਦੇ ਨਹੀਂ ਰਾਜੀ ਰਹਿੰਦਾ। ਹੁਣ ਅਸੀਂ ਕਹੀ ਜਾਂਦੇ ਆ ਮੌਸਮ ਨਹੀਂ ਠੀਕ ਰਿਹਾ, ਤੇ ਉਹ ਬਾਬਾ ਸ਼ੁਕਰ ਆ ਗੱਲ ਤਾਂ ਫਸਲ ਆ ਨਾ ਜਿਹੜੀ, ਉਹ ਕਹਿੰਦੇ ਡੈਣ ਦੇ ਹੱਥ ਨਿਆਣਾ ਹੈ। ਇਹ ਹੁੰਦਾ ਵਾ ਪਹਿਲੇ ਦਿਨ ਤੋਂ ਲੈ ਕੇ ਸ਼ੁਰੂ ਆਖਰੀ ਦਿਨ ਤੱਕ ਹੀ, ਯਾਨੀ ਕਿ ਜਿਹੜਾ ਕੁਦਰਤੀ ਆਫਤ ਦਾ ਜਿਹੜਾ ਵਾ ਨਾ, ਇਹਨੂੰ ਫਸਲਾਂ ਨੂੰ ਸਾਹਮਣਾ ਰਹਿੰਦਾ ਵਾ। ਬਾਰਿਸ਼ ਆ ਗਈ, ਹਨੇਰੀ ਆ ਗਈ, ਕੋਈ ਹੋਰ ਜਿਹੜੀ ਹੁਣ ਕੀੜੇ ਮਕੌੜਿਆਂ ਦੀ ਸ਼ਕਲ 'ਚ, ਇਹ ਤਾਂ ਜਦੋਂ ਤੱਕ ਘਰ ਨਹੀਂ ਨਾ ਆਉਂਦੀ ਹੈ ਫਸਲ, ਉਦੋਂ ਤੱਕ ਡੈਣ ਦੇ ਹੱਥ ਨਿਆਣੇ ਵਾਲੀ ਸੂਰਤ ਹਾਲ ਜਿਹੜਾ ਵਾ ਨਾ ਰਹਿੰਦੀ ਆ। ਤੇ ਅੱਲਾ ਕਰੇ ਜਦੋਂ ਫਿਰ ਘਰ ਆ ਜਾਏ ਤੇ ਫਿਰ ਯਾਨੀ ਕਿ ਸੱਤੇ ਖੈਰਾ। ਇਹਦੇ ਤੇ ਖਰਚਾ ਵੀ ਪੂਰਾ ਜਿਹਾ ਹੀ ਆ ਇਸ ਫਸਲ ਦੇ ਉੱਤੇ। ਇਹਨੂੰ ਉਦਾਂ ਪਾਣੀ ਨਹੀਂ ਲੱਗਦੇ, ਉਦਾਂ ਖਾਦਾਂ DAP ਹੇਠਲੀ ਉਤਲੀ ਉਦਾਂ ਖਾਦਾਂ ਨਹੀਂ ਪੈਂਦੀਆਂ। ਇਹਦਾ ਖਰਚਾ, ਹਾਂ ਇਹ ਫਸਲ ਵੀ ਬਰਾਨੀ ਆ, ਬਰਾਨੀ ਦੀ ਫਸਲ ਆ ਇਹ। ਕਨੌਲਾ ਹੋ ਗਿਆ, ਤੇਲ ਹੋ ਗਿਆ। ਤੇ ਇਹ ਸਾਲ ਚਲੋ ਇਹ ਵੀ ਸਾਡੇ ਇੰਨੇ ਵੀ ਇਹ 1.25 ਲੱਖ ਆ। ਫਿਰ ਇੱਕ ਹੋਰ ਆ ਬਾਲਣ ਬੜਾ ਕੰਮ ਆਉਂਦਾ ਵਾ ਇਹਦਾ।
ਤੁਸੀਂ ਗੱਲ ਕਰੋ ਜੀ। ਮੈਂ ਕੈਮਰਾਮੈਨ ਸਾਹਿਬ ਨੇ ਵੀ ਤੇਲ ਲਾਏ ਹੋਏ ਆ, ਉਹ ਬੜੇ ਵੱਡੇ ਜ਼ਿਮੀਂਦਾਰ ਆ, ਅਸੀਂ ਉਹਨਾਂ ਦਾ ਵੀ ਇਹ ਲੈਣਾ ਇੱਥੇ, ਪਤਾ ਲੱਗੇ ਵੀ ਉਹ ਕੀ ਕਹਿੰਦੇ ਆ ਇਹਦੇ ਬਾਰੇ। ਮੈਂ ਕੈਮਰਾ ਹਾਂ, ਬਾਕੀ ਇਹ ਤੇਲ ਜਿਹੜੇ ਆ ਨਾ ਇਹ ਬਾਲਣ ਦੇ ਬੜਾ ਕੰਮ ਆਉਂਦੇ ਯਾਰ, ਬੜਾ ਅੱਛਾ ਬਾਲਣ ਤੇਲਾਂ ਦਾ ਹੈ। ਹੁਣ ਤਾਂ ਵੈਸੇ ਥ੍ਰੈਸ਼ਰਾਂ ਵੀ ਆ ਗਈਆਂ ਵਾ ਕੁਛ, ਉਹ ਪਰ ਉਹ ਕੀ ਕਰਦੇ ਆ, ਉਹ ਤੂੜੀ ਲੈ ਜਾਂਦੇ ਆ, ਉਹ ਫਿਰ ਬਾਲਣ ਨਹੀਂ ਬਚਦਾ ਹੈ ਜ਼ਿਮੀਂਦਾਰ ਨੂੰ, ਗਾਹ ਗੂਹ ਤਾਂ ਹੋ ਜਾਂਦੇ ਆ, ਉਸ ਖਰਚੇ ਤੋਂ ਬਚ ਜਾਂਦਾ ਵਾ। ਤੇ ਆ ਖਾਲਦ ਮਕਬੂਲ ਨੰਬਰਦਾਰ ਸਾਹਿਬ, ਇਹਨਾਂ ਨੇ ਤੇਲ ਕੁਝ ਜ਼ਿਆਦਾ ਕੱਢੇ ਹੋਏ ਆ, ਇਹਨਾਂ ਦੇ ਤੇਲ ਮਾਸ਼ਾਅੱਲਾ ਹੈ ਵੀ ਬੜੇ ਸੋਹਣੇ ਆ, ਤੇ ਇਹਨਾਂ ਕੋਲੋਂ ਪੁੱਛਦੇ ਆ ਵੀ ਇਹਨਾਂ ਦੀ ਕੀ ਰਾਏ ਆ। अस्सलाम वालेकुम जी। मैं तो सब तो पहला ये कहूँगा भी ਜਿਹੜੀ ਆ ਨਾ ਝਾੜ ਦੀ ਗੱਲ ਕੀਤੀ ਹੈ ਤੁਸੀਂ ਵੀ ਇਹ 10 ਮਣ ਆਉਂਦੇ ਆ ਜਾਂ 5 ਮਣ ਜਾਂ 15 ਮਣ, ਠੀਕ ਹੈ। ਤੇ ਇਹਦਾ ਮੌਸਮ ਦਾ ਬੜਾ ਇਹਦੇ ਤੇ ਅਸਰ ਹੈਗਾ। ਅੰਜਮ ਸਾਹਿਬ ਤਾਂ ਕਹਿ ਰਹੇ ਸੀ ਨਾ ਕਿ ਨਹੀਂ, ਮੌਸਮ ਇਸ ਵਾਰੀ ਬੜਾ ਗੁੰਮਾ ਜਿਹਾ ਬਣਿਆ ਰਿਹਾ, ਗਰਮੀ ਅਜੀਬ ਕਿਸਮ ਦੀ ਪਈ ਆ। ਤੇ ਇੱਕ ਹੋਰ ਮੈਂ ਜ਼ਿਮੀਂਦਾਰ ਵੀਰਾਂ ਨੂੰ ਇੱਕ ਗੱਲ ਕਰੂੰਗਾ ਵੀ ਇੱਕ ਮੈਂ ਦੇਖਿਆ ਵੀ ਜ਼ਿਮੀਂਦਾਰ ਭਰਾ ਜਿਹੜੇ ਆ ਨਾ ਉਹ ਤਿਲਾਂ ਨੂੰ ਜਲਦੀ ਵੱਢੀ ਜਾ ਰਹੇ ਆ। ਉਹਦੇ ਵਿੱਚ ਇਹ ਆ ਵੀ ਜਿਹੜੀ ਇਹਦੀ ਫਲੀ ਆ ਨਾ ਉਹ ਜਦੋਂ ਤਿੱਕਰ ਚੰਗੀ ਤਰ੍ਹਾਂ ਪੀਲੇ ਰੰਗ ਦੀ ਨਹੀਂ ਨਾ ਹੋ ਜਾਂਦੀ, ਜਦੋਂ ਤਿੱਕਰ ਪੱਕ ਨਾ ਜਾਣ, ਜਦੋਂ ਤਿੱਕਰ ਇਹਨੂੰ ਕਟਾਈ ਨਹੀਂ ਕਰਨਾ ਚਾਹੀਦਾ, ਉਹ ਫਿਰ ਵਜ਼ਨ ਘੱਟ ਦਿੰਦੀ ਆ, ਫਿਰ ਔਸਤ ਜਿਹੜੀ ਆ ਉਹਦੀ ਘੱਟ ਆਉਂਦੀ ਆ, ਕਿਉਂਕਿ ਉਹ ਦਾਣਾ ਜਿਹੜਾ ਆ ਇਹ ਪਿਚਕ ਜਾਂਦਾ, ਮੂੰਹ ਵੀ ਨਹੀਂ ਖਿਲਦਾ ਪੂਰਾ, ਮੂੰਹ ਵੀ ਚੰਗੀ ਤਰ੍ਹਾਂ ਨਹੀਂ ਖਿਲਦਾ ਹੈ। ਤੇ ਦੂਸਰੀ ਗੱਲ ਇਹ ਆ, ਪਿਛਲੇ ਸਾਲ ਦੇਖੋ ਜੀ ਰੇਟ 21,000 22,000 ਰੁਪਈਆ ਰਿਹਾ ਹੈ, ਤੇ ਇਸ ਵਾਰੀ ਰੇਟ ਘੱਟ ਆ। ਉਹਦੀ ਸਭ ਤੋਂ ਵੱਡੀ ਵਜ੍ਹਾ ਇਹ ਆ ਵੀ ਕਣਕ ਤੋਂ ਬਾਅਦ ਜਿੰਨੀ ਜ਼ਮੀਨ ਸੀ ਨਾ ਜ਼ਿਮੀਂਦਾਰ ਭਰਾਵਾਂ ਦੀ, ਉਹ ਸਾਰਿਆਂ ਦੇ ਵਿੱਚ ਤਿਲ ਗੱਡੇ ਗਏ ਆ। ਇਸ ਵਾਸਤੇ ਫਿਰ ਜਿਸ ਟਾਈਮ ਉਹ ਤੁਸੀਂ ਡਿਮਾਂਡ ਨਾਲ ਹੀ ਸਾਰਾ ਇਹਦਾ ਸਭ ਰੌਲਾ ਹੁੰਦਾ ਜੀ, ਤਲਬ ਤੇ ਰਸਦ ਦਾ ਹੈ, ਉਸ ਵਜ੍ਹਾ ਤੋਂ ਇਹਦਾ ਰੇਟ ਜਿਹੜਾ ਨਾ ਘੱਟ ਆ, ਪਰ ਘਟਣਾ ਨਹੀਂ ਚਾਹੀਦਾ ਕਿਉਂਕਿ ਇਹ ਐਕਸਪੋਰਟ ਹੁੰਦੇ ਆ। ਹਾਂ ਬਿਲਕੁਲ ਇਰਾਨ, ਠੀਕ ਆ, ਇਹ ਚਾਈਨਾ ਜਾਂਦੇ ਆ, ਤੇ ਇਹ ਬਾਹਰਲ ਫਿਰ ਸਾਡੇ ਇੱਥੇ ਇਹ ਰੀਤ ਚੱਲੀ ਹੋਈ ਆ, ਜਦੋਂ ਫਿਰ ਜ਼ਿਮੀਂਦਾਰ ਨੂੰ ਰਗੜਨਾ ਇਹ ਫਿਰ ਗੜਿੰਦਾ ਹੀ ਆ ਰਿਹਾ ਆ। ਪਰ ਫਿਰ ਵੀ ਜ਼ਿਮੀਂਦਾਰ ਦਾ ਹੌਸਲਾ ਹੈ ਜੀ, ਕਹਿੰਦਾ ਆ ਅੱਲਾ ਦਾ ਸ਼ੁਕਰ ਅਦਾ ਕਰਦਾ ਹਰ ਹਾਲ ਦੇ ਵਿੱਚ। ਤੇ ਮਾਸ਼ਾਅੱਲਾ ਜੀ ਮੇਰੇ ਹਿਸਾਬ ਦੇ ਵਿੱਚ ਬਹੁਤ ਅੱਛੇ ਆ, ਰੰਗਤ ਬਹੁਤ ਚੰਗੀ ਹੈ ਸਰੋਇਆ ਸਾਹਿਬ ਦੇ ਜਿਹੜੇ ਤਿਲ ਆ ਨਾ, ਇਹ ਦੇਖੋ ਪੂਰੇ ਜਨਾਬ ਤੇਲ ਵਾਲੇ ਤਿਲ ਹੈਗੇ ਆ। ਇਹ ਐਵਰੇਜ ਵੀ ਠੀਕ ਆ ਰਹੀ ਆ, 10 ਕਮਾਣੇ ਇਨਸ਼ਾਅੱਲਾ ਤਾਲਾ ਹੋ ਜਾਣੇ ਆ। ਹਜੇ ਢੇਰੀਆਂ ਜਿਹੜੀਆਂ ਝਾੜਨ ਵਾਲੀਆਂ ਪਈਆਂ ਜੀ। ਹੈ ਕੀ ਖਿਆਲ ਆ ਜੀ ਤੁਹਾਡਾ? ਠੀਕ ਹੈ ਜੀ, ਨਾਲੇ ਇੱਕ ਹੋਰ ਬੜੇ ਟਾਈਮ ਸਿਰ ਜ਼ਮੀਨ ਵਿਹਲੀ ਹੋ ਗਈ ਆ, ਹੁਣ ਇਹ ਜਿਹੜਾ ਕੋਈ ਵੀ ਫਸਲ ਅਗਲੀ ਜਿਹੜੀ ਆ ਨਾ ਉਹ ਲਾ ਸਕਦੇ ਆ ਬੜੇ। ਮੱਕੀ ਵਾਲ ਚੱਲੀਏ। ਹਾਂ ਚਲੋ ਆ ਫਿਰ ਮੱਕੀ ਅੱਲੇ, ਹੁਣ ਸਰੋਇਆ ਸਾਹਿਬ ਕਹਿ ਰਹੇ ਜੀ ਮੱਕੀ ਅੱਲੇ ਚੱਲੀਏ। ਆ ਲਓ ਹਾਂ ਮੈਂ ਆ ਰਿਹਾ। ਮੱਕੀ ਜਦੋਂ ਮੈਂ ਗੱਡੀ ਜੀ ਮੈਂ ਤੁਹਾਨੂੰ ਦੱਸਿਆ ਸੀ ਤੇ ਤੁਹਾਨੂੰ ਦਿਖਾਇਆ ਸੀ, ਆਜੋ ਵੀ ਉਸ ਟਾਈਮ ਹੇਠਾਂ ਆਲੀ ਪਾਈ ਸੀਗੀ, 6 ਟਰਾਲੀਆਂ ਪਾਈਆਂ ਸੀ ਹੇਠਾਂ ਜ਼ਮੀਨ ਦੇ ਵਿੱਚ, ਤੇ ਫਿਰ ਉਤੋਂ ਮੱਕੀ ਬੰਨੇ ਬੁੰਨੇ ਕੱਢ ਕੇ ਵਹਾਈ ਕਰਕੇ ਨਾ ਲੇਬਲ ਕਰਾ ਕੇ ਤੇ ਬੰਨੇ ਕੱਢ ਕੇ ਫਿਰ ਮੱਕੀ ਲਾਈ ਸੀ, ਉਹ ਚੋਪੇ ਲਾਈ, ਤੁਹਾਨੂੰ ਦਿਖਾਇਆ। ਹੁਣ ਮਾਸ਼ਾਅੱਲਾ ਮੱਕੀ ਮੇਰੀ ਬੜੀ ਹੋ ਗਈ ਆ, ਤੇ ਇਹਨੂੰ ਹੁਣ ਸਮਝ ਲਓ ਵੀ ਸਪਰੇਅ ਵੀ ਕਰ ਲਈ ਆ, ਕੀੜੀ ਤੋਂ ਵੀ ਅੱਲਾ ਕਰੇ ਬਚ ਗਈ, ਹੇਠਲੀ ਖਾਦ ਵੀ ਪੈ ਗਈ ਆ, ਤੇ ਹੁਣ ਯੂਰੀਆ ਪਾਵਾਂਗੇ ਨਾਲ ਇਹਨੂੰ ਦਾਣੇਦਾਰ ਪਾਵਾਂਗੇ, ਤੇ ਇਹ ਅੱਲਾ ਕਰੇ ਮੱਕੀ ਸਾਡੀ ਤਿਆਰ ਹੋ ਜੂ। ਕਿੱਧਰ ਗਿਆ ਕੈਮਰਾ? ਆ ਜਾ। ਮੱਕੀ ਵੱਲ ਲੈ ਜਾ ਕੈਮਰਾ। ਲਓ ਜੀ ਆ ਦਿਖਾਓ ਮੱਕੀ ਦਾ ਟਾਂਡਾ ਦਿਖਾਓ ਨਾ। ਆਹ ਵੀ ਹੁਣ ਟਾਂਡਾ ਬਣਾਉਣ ਲੱਗ ਗਈ। ਇੱਥੇ ਥੋੜੀ ਜੀ ਮੱਕੀ ਛਿੱਦੀ ਆ, ਪਰ ਛਿੱਦੀ ਨਹੀਂ ਹੈਗੀ, ਵਿੱਚੋਂ ਕੋ ਬੂਟੇ ਥੋੜੇ ਜਿਹੇ ਵਿਰਲੇ ਆ। ਅਗਾਂ ਮੱਕੀ ਸਾਰੀ ਸੋਹਣੀ ਆ। ਖੜਾ ਹੋ ਕੇ ਜਿਵੇਂ ਲਾਗੇ ਕਰਕੇ ਨਹੀਂ ਦਿਖਾਉਂਦੇ, ਉਹ ਦਿਖਾ ਦੇ ਵੀ ਅੱਗੇ ਅਗਲਾ ਟੋਟਾ ਮੱਕੀ ਦਾ। ਤਾਂ ਐਵੇਂ ਥੋੜੀ ਕਿਆਰੀ ਹੈਗੀ, ਥੋੜੀ ਜਿਹੀ ਹਵਾ ਪੈਰਾਂ ਦੀ ਛਿੱਦੀ ਕੋਈ ਨਹੀਂ ਯਾਰ, ਹੈਗੇ ਆ ਪੌਦੇ ਵਿੱਚ ਛੋਟੇ ਆ, ਜੁੜ ਜਣੇ ਆ ਜੁੜ ਜਣੇ। ਇਹ ਮੱਕੀ ਹੈ ਜੇ ਅਸੀਂ ਤਿਆਰ ਕਰ ਰਹੇ ਹਾਂ ਸੈਲਜ ਵਾਸਤੇ। ਇਹਨੂੰ ਪੂਰੀ ਇਹਦੀ ਸੇਵਾ ਕਰਕੇ ਨਾ, ਤੇ ਜਦੋਂ ਪੂਰੀ ਬਣ ਗਈ ਤੇ ਇਹਦਾ ਚਾਰ ਬਣਾਵਾਂਗੇ, ਜਿਹੜਾ ਡੰਗਰਾਂ ਵਾਸਤੇ ਬਣਾਈਦਾ ਨਾ ਉਹ ਚਾਰ ਅਸੀਂ ਬਣਾਉਣਾ। ਤੇ ਹੋਰ ਵੀ ਅਸੀਂ ਜਦੋਂ ਦੇ ਤੁਰਕੀ ਆਏ ਤੁਹਾਨੂੰ ਹਜੇ ਹੋਰ ਫਸਲ ਬਾੜੀ ਨਹੀਂ ਦਿਖਾਈ, ਸੋਚਿਆ ਵੀ ਤੁਹਾਨੂੰ ਅੱਜ ਨਾਲ ਦੱਸਦੇ ਆ। ਉਹ ਕੀ ਕਰਦੇ ਹੁੰਦੇ, ਅਪਡੇਟ ਕਰ ਦੇਵਾਂਗੇ ਤੁਹਾਨੂੰ। ਅੱਜ ਅਸੀਂ ਅਪਡੇਟ ਕਰਾਂਗੇ ਤੁਹਾਨੂੰ ਸਾਰੀ ਫਸਲਾਂ ਦਾ, ਤੁਹਾਨੂੰ ਅਸੀਂ ਅਪਡੇਟ ਕਰਾਂਗੇ। ਆਜੋ ਫਿਰ ਤੁਹਾਨੂੰ ਅੱਗੇ ਝੋਨੇ ਦਾ ਵੀ ਅਪਡੇਟ ਕਰਦੇ। ਮੈਂ ਤਾਂ ਕਹਿੰਦਾ ਲਸ਼ਕਰ ਦੀਆਂ ਦੋ ਸੁਣ ਲਈਏ ਬਈ, ਹੈ ਆਜੋ ਉਹਦੀ ਸੁਣ ਲਾਂਗੇ। ਮੈਂ ਤੁਰਿਆ ਜਾਂਦਾ ਸੀਗਾ ਨਾ, ਤੇ ਬੰਨੇ ਦੇ ਲਾਗੇ ਇੱਥੇ ਖਾਲੇ ਦੇ ਲਾਗੇ ਭਖੜਾ ਖਲੋਤਾ ਸੀ। ਆ ਭਖੜਾ ਦੇਖਦੇ ਪਏ ਤੁਸੀਂ? ਇਹ ਕਹਿਣ ਨੂੰ ਤਾਂ ਹੈ ਨਾ ਵੀ ਇੱਥੇ ਵੀ ਇਹ ਸਾਡੇ ਘਾਹ ਬੂੜ ਖੜਿਆ ਵੀ ਇਹਨੂੰ ਵੱਢ ਕੇ ਸਿੱਟ ਦਈਏ, ਪਰ ਇਹੀ ਭਖੜਾ ਲੈਣ ਚਲੇ ਜਾਈਏ ਨਾ ਪੰਸਾਰੀ ਕੋਲੋਂ, ਤੇ ਇਹ ਨਿਰਾ ਸੋਨਾ ਹੈ। ਇਹਨੂੰ ਆਨਲਾਈਨ ਉਸ ਤੋਂ ਵੀ ਮਹਿੰਗਾ ਵਾ। ਹਾਂ ਲੈ ਰਾਣਾ ਸਾਹਿਬ ਕਹਿੰਦੇ ਆਨਲਾਈਨ ਵੀ ਚੱਲਦਾ ਭਖੜਾ।
ਆਨਲਾਈਨ ਵੀ ਉਗਦਾ। ਆਨਲਾਈਨ ਤੇ 4000 ਰੁਪਏ ਕਿਲੋ ਤੱਕ ਜਿਹੜਾ ਵਾ। ਬੱਲੇ ਬੱਲੇ ਬੱਲੇ। 4 ਦੱਸਿਓ ਜੀ ਇਹ ਕੀ ਆ? ਆਨਲਾਈਨ ਤਾਂ ਇਹ 4000 ਰੁਪਏ ਕਿਲੋ ਤੱਕ ਵੀ ਵੇਚਦੇ ਆ ਲੋਕੀ ਹੈ। ਤੇ ਇਹ ਗੁਰਦਿਆਂ ਦੀ ਦਵਾਈਆਂ 'ਚ ਇਸਤੇਮਾਲ ਹੁੰਦਾ ਵਾ, ਜਿਸ ਤਰ੍ਹਾਂ ਜਿਗਰ ਦੀ ਦਵਾਈਆਂ 'ਚ ਕਾਸਲੀ ਇਸਤੇਮਾਲ ਹੁੰਦੀ ਹੈ ਨਾ, ਇਸ ਤਰ੍ਹਾਂ ਗੁਰਦਿਆਂ ਦੀ ਦਵਾਈਆਂ ਦੇ ਮੇਨ ਇਨਗਰੀਡੀਅੰਟ ਜਿਹੜਾ ਵਾ ਨਾ, ਇਹ ਭਖੜਾ ਵਾ। ਅੱਛਾ, ਇਹ ਨਾ ਜੀ ਰਾਣਾ ਸਾਹਿਬ ਨੇ ਤਾਂ ਦੱਸਿਆ ਵੀ ਇਹ ਗੁਰਦਿਆਂ ਦੇ ਵਾਸਤੇ ਭਖੜਾ ਕਰਦੇ ਆ, ਵੀ ਵਰਤਦੇ ਆ ਨੂੰ ਰਗੜ ਕੇ। ਪਰ ਅਸੀਂ ਇਹ ਸੁਣਿਆ ਸੀ, ਜਿੱਦਾਂ ਕੈਮਰਾਮੈਨ ਸਾਹਿਬ ਦੱਸਦੇ ਆ, ਵੀ ਇਹ ਗੋਡਿਆਂ ਦੇ ਦਰਦਾਂ ਨੂੰ, ਜੋੜਾਂ ਦੇ ਦਰਦਾਂ ਨੂੰ ਭਖੜਾ ਰਗੜ ਕੇ ਉਹ ਇਹਦਾ ਕੜਾਹ ਬਣਾ ਕੇ ਖਾਂਦੇ ਸੀ। ਭਖੜਾ ਰਗੜ ਲੈਣਾ, ਹਲਵੇ ਦੇ ਵਿੱਚ ਪਾ ਕੇ ਖਾਣਾ, ਤੇ ਗੋਡਿਆਂ ਦਾ ਦਰਦ ਮੁੱਕ ਜਾਂਦਾ ਸੀ। ਇਹ ਉਹ ਭਖੜਾ ਤੁਹਾਨੂੰ ਅੱਜ ਦਿਖਾਇਆ, ਇਹ ਲਾਗੇ ਕਰਕੇ ਦਿਖਾਇਆ। ਚਲੋ, ਇਹ ਉਂਝ ਕੰਡੇ ਵੀ ਲੱਗਦੇ, ਪੈਰਾਂ ਪੁਰਾਂ ਨੂੰ ਲੱਗਦਾ। ਖੇਤ 'ਚ ਜ਼ਿਆਦਾ ਨਹੀਂ ਹੋਣਾ ਚਾਹੀਦਾ ਇਹ। ਤੇ ਇਹਨੂੰ ਏਦਾਂ ਤੁਸੀਂ ਹੱਥ ਨਹੀਂ ਲਾ ਸਕਦੇ ਵੀ ਇਹਦੇ ਤੇ ਕੰਡੇ ਕੁੰਡੇ ਹੁੰਦੇ, ਪਰ ਤੂੰ ਰੱਬ ਦੀ ਕੁਦਰਤ ਵੇਖ। ਡਾਚੀਆਂ ਇਹਨੂੰ ਇਦਾਂ ਖਾਂਦੀਆਂ ਵੀ ਜਿਵੇਂ ਆਪਾਂ ਆਈਸਕ੍ਰੀਮ ਖਾਂਦੇ, ਇਦਾਂ ਖਾਂਦੀਆਂ ਡਾਚੀਆਂ ਨੂੰ। ਬੱਕਰੀਆਂ ਵੀ ਖਾਂਦੀਆਂ, ਹਾਂ, ਸਾਰੇ ਡੰਗਰ ਖਾਂਦੇ। ਡੰਗਰਾਂ ਨੂੰ ਪਤਾ ਨਹੀਂ ਭਖੜੇ ਮੂੰਹ 'ਚ ਲੱਗਦਾ ਨਹੀਂ, ਬਸ ਉਹ ਮਾਲਕ ਦੇ ਰੰਗ ਆ, ਕੁਦਰਤ ਆ ਉਹਦੀ। ਹਾਂ, ਤੁਹਾਨੂੰ ਲੈ ਕੇ ਚੱਲੇ ਸੀ ਅਸੀਂ ਬਾਬੇ ਲਸ਼ਕਰ ਕੋਲ। अस्सलाम वालेकुम बाबा जी। वालेकुम सलाम। बाबा लश्कर जी अपना काम कर रहा, ते मैं तुर्कियों आया सी। मैं कहा बाबे लश्कर नूं जाके मिलां, कोई गलबात पुछां भी की बना रहा। देख किड्डा सोहना बन्ना बनाया, मगरों दिखा बई इधरों खाला सौड़ा करता, बन्ना सोहना करता। मगरों भी दिखा जाके सफाई देख किड्डी सोहनी कीती। पुराना बंदा ते कारीगर बंदा, ते काम उन्हें करके दिखाया, लगदा भी किसी जिमीदार ने कीता है। ਸਿਆਣੇ ਕਹਿੰਦੇ ਆ ਵੀ ਸ਼ਿਕਾਰੀ ਨਹੀਂ, ਸ਼ਿਕਾਰੀਆਂ ਦੇ ਹੱਥ ਲੜਦੇ ਹੁੰਦੇ, ਵੀ ਕੁੱਕੜ ਨਹੀਂ ਲੜਦੇ, ਸ਼ਿਕਾਰੀਆਂ ਦੇ ਹੱਥ ਲੜਦੇ। ਇਹ ਇਦਾਂ ਪੁਰਾਣਾ ਸ਼ਿਕਾਰੀ ਬੰਦਾ, ਬੜੇ ਬੜੇ ਕੰਮ ਇਹਨੇ ਕਰ ਛੱਡੇ ਤੇ ਬੜਾ ਬੜਾ ਨੇ ਕੋਈ ਕੰਮ। ਐਡਾ ਚੌੜਾ ਬੰਨਾ ਜਿੰਦੇ ਤੂੰ ਗਾਹ ਦੇ ਕਈ ਥੱਬੇ ਕੱਢੇ ਨੇ। ਮੈਂ ਡਰ ਲੱਗਦਾ ਪਿੱਛੇ ਖੜਾ ਨਾ, ਡਰ ਲੱਗਦਾ ਸੱਪਾਂ ਤੋਂ। ਪੁਰਾਣੇ ਬੰਨੇ ਨੇ ਨਿੱਧੀਆਂ ਖੁੱਡਾਂ ਵਿੱਚ, ਆ ਸਾਰੇ ਬੰਨੇ ਖੁੱਡਾਂ ਹੀ ਖੁੱਡਾਂ ਨੇ। ਆ ਹੁਣ ਮੈਂ ਜੁੱਤੀ ਲਾਈ, ਜੁੱਤੀ ਦੀ ਇਹਨੇ ਕੰਮ ਕਰਾ ਨਹੀਂ ਦਿੰਦੇ, ਪਰ ਡਰ ਲੱਗਦਾ ਪਿਆ। ਪੈਰ ਸੰਭਾਲ ਕੇ ਰੱਖੀਦਾ, ਟੱਪਾ ਮਾਰੀਦਾ ਨਹੀਂ, ਕੋਈ ਨਹੀਂ। ਸੱਪ ਜੀ ਉੱਥੇ ਇੱਕ ਫਿਰਦਾ ਹੈ ਕਾਲਾ ਨਾਗ, ਉਹ ਕਈ ਦਿਨ ਹੋ ਗਏ ਹੁਣ ਟੱਕਰਿਆ ਨਹੀਂ। ਅੱਜ ਟੱਕਰਿਆ ਉਸਤੇ ਨੂੰ ਮੂਸੇ ਨੂੰ ਆ ਤਾਂ ਆਪਣੀ ਅਚਰਿੰਗ ਜਾਵੇ ਸਵੇਰੇ ਸਾਂਝਰੇ। ਹਾਂ, ਉਸੇ ਜੂ ਦੇ ਵਿੱਚ ਆ, ਉਹ ਟੂਵਲ ਦੇ ਵਿੱਚ ਆ। ਅੱਜ ਸਾਡੇ ਇੱਕ ਬੰਦੇ ਨੂੰ ਕਹਿੰਦੇ ਟੱਕਰਿਆ ਕਾਲਾ ਨਾਗ, ਉਹ ਪਰਲੇ ਕਿੱਲੇ ਚੋਂ ਆ ਕੇ ਨਾ, ਤੇ ਉਹ ਪਰਾਂ ਚਰੀ 'ਚ ਵੜਿਆ। ਉੱਥੇ ਨਿਆਣੇ ਵੀ ਖੇਡਦੇ। ਕੀ ਕਰੀਏ, ਹਾਂ, ਫਿਰ ਹੁਣ ਕੀ ਕਰੀਏ, ਕਿੱਥੇ ਚਲੇ ਜਾਈਏ ਹੁਣ? ਕਿੱਥੇ ਜਾਈਏ? ਸੱਪ ਨੇ ਕਿਹੜਾ ਕਿ ਬੈ ਕਰਾਈਏ ਜ਼ਮੀਨ, ਸਾਡੇ ਪਿਓ ਦਾਦੇ ਦਾ ਰਕਬਾ। ਹਾਂਜੀ, ਸੱਪ ਜਦੋਂ ਡਰਦਾ ਨਾ ਨੇੜੇ, ਉਦੋਂ ਹੀ ਵੱਢਦਾ। ਹਾਂ, ਸੱਪ ਡਰ ਕੇ। ਅੱਛਾ ਜੀ, ਇਹ ਹੁਣ ਖਾਲਾ ਸੌੜਾ ਹੋ ਰਿਹਾ, ਇਹਦਾ ਕੀ ਫਾਇਦਾ? ਇਹਦਾ ਫਾਇਦਾ ਹੈ ਵੀ ਪਾਣੀ ਇਹਦੇ ਜ਼ਾਇਆ ਨਹੀਂ ਹੁੰਦਾ। ਚੱਲ ਇਹਨੂੰ ਦਫਾ ਕਰ। ਤੂੰ ਇਹ ਦੱਸ ਵੀ ਭਖੜਾ ਕਦੀ ਘੋਟ ਕੇ ਪੀਤਾ? ਬੜਾ ਆ ਫੜ ਕੇ ਦੱਸ ਉਹਨਾਂ ਨੂੰ ਕਿਉਂ ਪੀਤਾ। ਇਹ ਪਕੜਾ ਜਿਹੜਾ ਨਾ, ਇਹਦੇ ਕੰਡੇ, ਇਹਨੂੰ ਨਹੀਂ, ਉਹਨਾਂ ਨੂੰ ਦੱਸ। ਇਹਦੇ ਕੰਡੇ ਭੋਰ ਲਈਏ ਜਦੋਂ ਪੱਕ ਜਾਵੇ। ਕੱਚਾ ਵੀ ਹੋਵੇ ਤਾਂ ਕੋਈ ਡਰ ਨਹੀਂ, ਬਸ ਲਈ ਪੱਕਾ ਹੋਣਾ ਚਾਹੀਦਾ ਹੈ। ਪੱਕਾ ਪੱਕੇ ਭਖੜੇ ਦੇ, ਪੱਕੇ ਪਕੜੇ ਦੇ ਕੰਡੇ ਭੋਰ ਕੇ ਜਿੰਨੇ ਕੁ ਲੱਭ ਜਾਵੇ, ਉਹਨਾਂ ਨੂੰ ਦੌਰੀ ਦੀ ਕੁੰਡੀ ਦੇ ਵਿੱਚ ਨਾ ਨਿੱਕਾ ਰਗੜ ਲਈਏ, ਵੇ ਕੇ ਪਾਣੀ 'ਚ ਰਾਤ ਨੂੰ ਰੱਖ ਦਿੱਤਾ, ਸਵੇਰੇ ਪੀ ਲਾ ਲੂਣ ਪਾ ਕੇ। ਲਕੀਆਂ ਮਰਜ਼ਾਂ ਦਾ ਦਵਾ ਇਹ ਹੈ। ਕੋਈ ਮਰੇ ਦੱਸ ਵੀ ਦੇ। ਯਰਕਾਨ ਹੋਵੇ, ਗਰਮੀ ਹੋਵੇ, ਮੇਦਾ ਖਰਾਬ ਹੋਵੇ, ਇਹ ਗਰਮੀ ਨੂੰ ਜ਼ਿਆਦਾ ਲੈਂਦਾ, ਇਹ ਠੰਡਾ ਬਹੁਤ ਹੁੰਦਾ। ਜੋੜਾਂ ਦਾ ਕਹਦੇ, ਗੋਡਿਆਂ ਜੋੜਾਂ ਦਾ, ਗੋਡਿਆਂ ਦਾ, ਗਰਮੀ ਦਾ, ਯਰਕਾਨ ਦਾ, ਇਹ ਕਿੰਨੇ ਫਾਇਦੇ ਦਿੰਦਾ। ਗੁਰਦਿਆਂ ਦਾ ਵੀ ਕਹਦੇ। ਆ ਗੁਰਦੇ ਦੇ ਵੀ ਠੀਕ ਕਰਦਾ ਹੈ। ਲਓ ਜੀ, ਜਿਵੇਂ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ, ਇਹਦੇ ਤੇ ਅਮਲ ਕਰਨਾ, ਜਿਹੜਾ ਤਰੀਕੇਕਾਰ ਦੱਸਿਆ ਉਦਾਂ ਕਰਨਾ। ਖਾਲੀ ਪੇਟ ਪੀਣਾ ਸਵੇਰੇ, ਖਾਲੀ ਪੇਟ ਸਵੇਰੇ ਸਾਂ ਖਾਲੀ ਪੇਟ, ਨਿਰਣੇ ਕਾਲਜੇ, ਨਿਰਨੇ ਕਾਲਜੇ ਪੀਣਾ, ਖਾਲੀ ਪੇਟ। ਹਾਂਜੀ, ਤੇ ਮਿੱਠਾ ਪਾ ਲਓ, ਨੂਣ ਪਾ ਲਓ, ਰਾਤ ਨੂੰ ਬੇ ਕੇ ਰੱਖਣਾ, ਸਵੇਰੇ ਨੂੰ ਪੀਣਾ। ਹਾਂ। ਅਸਲੀ ਤਾਂ ਬੇਣਾ ਮਿੱਟੀ ਦਾ ਲੋਟਾ ਵਾ ਐਡਾ ਸਾਰਾ, ਉਹਦੇ ਵਿੱਚ ਸ਼ਾਮ ਨੂੰ ਭੇ ਕੇ ਰੱਖੋ। ਮਿੱਟੀ ਦੇ ਭਾਂਡੇ ਦਾ ਬਹੁਤ ਫਰਕ ਹੈ। ਹਾਂ, ਤਸੀਰ ਮਿੱਟੀ ਦੀ ਆ ਜਾਂਦੀ। ਜਿੰਨੀ ਦਵਾਈ ਦਾ ਅਸਰ ਹੋਣਾ, ਉਹਨਾਂ ਮਿੱਟੀ ਦੇ ਭਾਂਡੇ ਦਾ ਅਸਰ ਹੋਣਾ। ਪਾਣੀ ਦੀ ਕਸਾਫਤਾ ਨੂੰ ਮਿੱਟੀ ਦਾ ਜਿਹੜਾ ਘੜਾ ਹੁੰਦਾ ਨਾ, ਜਜ਼ਬ ਕਰ ਲੈਂਦਾ ਵਾ। ਇਹ ਆਟੋਮੈਟਿਕ ਫਿਲਟਰ ਆ ਘੜਾ, ਸਮਝੋ। ਅਗਰ ਘੜੇ ਵਾਲਾ ਪਾਣੀ ਆ ਨਾ, ਸਮਝੋ ਫਿਲਟਰ ਹੋਇਆ ਹੋਇਆ ਪਾਣੀ ਆ। ਹਾਂ, ਸੁਭਾਨ ਅੱਲਾ, ਇਹ ਕੁਦਰਤ ਹੈ ਮੇਰੇ ਮੁਲਕ। ਇਸ ਬੰਨੇ ਦੀ ਇਹ ਕਿਸ ਚੀਜ਼ ਲਈ ਰੌਣੀ ਕਰ ਰਹੇ ਆ? ਇਹ ਪੱਠੇ ਬੀਜ ਰਹੇ। ਪੱਠੇ ਇਹ ਜੀ ਪੱਠੇ ਬੀਜਣ ਲੱਗੇ ਆ ਅਸੀਂ ਇਹ ਰੌਣੀ ਕੀਤੀ ਹੈ ਵੀ ਉਹ ਜਿੱਥੇ ਮਿਰਚਾਂ ਲੱਗੀਆਂ ਸੀ ਨਾ, ਉਹ ਛਾਪਰ ਛੂਪਰ ਸਾਰਾ ਇਕੱਠਾ ਕਰਕੇ, ਸਫਾਈ ਕਰਕੇ ਨਾ, ਤੇ ਇਹਨੂੰ ਲੇਬਲ ਕੀਤਾ, ਤੇ ਇਹਨੂੰ ਹੁਣ ਬਾਹ ਬੂ ਕੇ ਇਹਦੇ 'ਚ ਗੱਡਾਂਗੇ। ਇਹਦੇ 'ਚ ਮੱਕੀ ਪਾਵਾਂਗੇ ਇੱਕ ਦੁਹਾੜ ਦੇ ਵਿੱਚ, ਤੇ ਵਿੱਚ ਉਹਦੇ ਬਾਜਰਾ ਪਾਵਾਂਗੇ, ਤੇ ਚਰੀ ਪਾਵਾਂਗੇ,
ਚਰੀ ਵੱਖਰੇ ਬਣਾਵਾਂਗੇ, ਵਿੱਚ ਸਵਾਂਖ ਪਾਵਾਂਗੇ, ਉਹ ਫਿਰ ਰਲ ਮਿਲ ਕੇ ਪੱਠੇ ਜੇ ਚੰਗੇ ਬਣ ਜਾਣਗੇ, ਉਹ ਕੁਤਰ ਕੇ ਡੰਗਿਆਂ ਨੂੰ ਪਾਈ ਜਾਵਾਂਗੇ। ਉਦੋਂ ਤੱਕ ਸਾਡੀ ਮੱਕੀ ਆ ਜੂਗੀ ਸੈਲਜ ਵਾਲੀ, ਫਿਰ ਇਹ ਅਸੀਂ ਪਾਲਾਂਗੇ। ਠੀਕ ਆ। ਅਸੀਂ ਸਬਜ਼ੀ ਲਾਈ ਸੀ, ਤੁਸੀਂ ਦੇਖਿਆ ਸੀ ਸੋਟੀ ਦੇ ਉੱਤੇ ਅਸੀਂ ਕਰੇਲਾ ਵੀ ਚੜਾਇਆ ਹੋਇਆ ਸੀਗਾ, ਖੀਰਾ ਵੀ ਚੜਾਇਆ ਸੀਗਾ, ਤੇ ਮਿਰਚਾਂ ਦੇ ਉੱਤੇ ਵੀ ਟਨਲ ਬਣਾਇਆ ਸੀ। ਉਹ ਸੋਟੀ ਹੁਣ ਆਹ ਪਈ ਆ, ਇਹ ਸੋਟੀ ਹੁਣ ਮੁੱਕ ਗਈ, ਇਹਦੇ ਹੁਣ ਪੱਲੇ ਕੁਝ ਨਹੀਂ ਰਿਹਾ। ਇਹ ਸਮਝੋ ਤਾਂ ਇਹਦੀ ਬਾਸ ਹੋ ਗਈ, 3 ਸਾਲ ਅਸੀਂ ਵਰਤ ਲਈ। ਹੁਣ ਅਸੀਂ ਫਿਰ ਸੋਟੀ ਲਿਆਵਾਂਗੇ, ਸਰਗੋਦਾ ਕੋਟ ਮੋਮਨ ਦੇ ਲਾਗੇ ਸੋਟੀ ਮਿਲਦੀ ਆ। ਇਹ ਉਹਨਾਂ ਨੂੰ ਆਇਓ ਰਾਣਾ ਸਾਹਿਬ, ਤੁਹਾਨੂੰ ਪਤਾ ਹੋਣਾ ਕਿੰਨੇ ਦੀ ਅੱਗੇ ਮਿਲਦੀ ਸੀ, ਹੁਣ ਕਿੰਨੇ ਦੀ ਮਿਲਦੀ। ਇਹ ਇੱਕ ਸੋਟੀ ਦੇ ਵੱਖਰੇ ਪੈਸੇ ਆ। ਇਹ ਗਿਣ ਕੇ ਉਹਦੇ ਪੈਸੇ ਬਣਾ ਕੇ ਤੇ ਉਹ ਦੇ ਕੇ ਫਿਰ ਅਸੀਂ ਸੋਟੀਆਂ ਲਿਆਉਂਦੇ। ਪਹਿਲਾਂ ਤਾਂ ਇਹ ਸੋਟੀ ਸਸਤੀ ਮਿਲਦੀ ਸੀ, ਹੁਣ ਕਾਫੀ ਮਹਿੰਗੀ, ਹੁਣ ਤਾਂ 100 ਰੁਪਏ ਦੇ ਨੇੜੇ ਜਿਹੜਾ ਵਾ ਨਾ ਸੋਟੀ ਜਿਹੜਾ ਵਾ ਨਾ ਇਹ ਮਿਲਦੀ ਆ। ਤੇ ਬਾਂਸ ਜਿਹੜਾ ਵਾ ਨਾ ਪਹਿਲੇ 5-7 ਲੱਖ ਰੁਪਏ ਦਾ ਕਿੱਲਾ ਸੀ, ਹੁਣ ਤਾਂ 20 ਲੱਖ ਤੋਂ ਵੀ ਕ੍ਰਾਸ ਕਰ ਗਿਆ ਵਾ। ਤੇ ਇਹ ਇਸ ਤਰ੍ਹਾਂ ਦੀ ਸੋਟੀ ਸਿਰਫ ਉੱਥੇ ਸਰਗੋਦੇ ਵਾਲੀ ਸਾਈਡ ਤੋਂ ਹੀ ਜਿਹੜਾ ਵਾ ਕੋਟ ਮੋਮਨ। ਹਾਂ ਕੋਟ ਮੋਮਨ ਉੱਥੇ ਮਿਲਦੀ ਹੈ। ਇਹ ਨਾ ਵੱਖਰੇ ਰੇਟ ਆ। ਬਾਂਸ ਵਾਲਾ ਕਿੱਲਾ ਵੱਖਰੇ ਆ, ਸੋਟੀ ਵਾਲਾ ਕਿੱਲਾ ਵੱਖਰੇ ਹੁੰਦਾ। ਇਹ ਹੋਰ ਬਾਂਸ ਹੁੰਦਾ ਸੋਟੀ ਵਾਲਾ, ਇਹਨੂੰ ਸਾਦੇ ਆ। ਹੁਣ ਤੁਸੀਂ ਆ ਦੇਖੋ, ਅਸੀਂ ਆ ਖੇਤ ਵੇਲਾ ਕੀਤਾ। ਇਹ ਖੇਤ ਦੇ ਵਿੱਚ ਤੁਸੀਂ ਦੇਖੋ ਵੀ ਅਸੀਂ ਜਿੰਨੀ ਮਿਹਨਤ ਅਸੀਂ ਲਾਣ ਤੇ ਕੀਤੀ ਸੀ ਨਾ ਟਨਲ, ਓਨੀ ਸਾਡੀ ਪੱਟਣ ਤੇ ਲੱਗੀ। ਉਸ ਤੋਂ ਬਹੁਤ ਹੀ ਸਾਡੀ ਮਿਹਨਤ ਲੱਗੀ ਹੈ। ਜਿੰਨਾ ਖਰਚਾ ਲਾਣ ਤੇ ਆ ਉਹਨਾਂ ਖਰਚਾ ਪੱਟਣ ਤੇ ਆ। ਹਲੇ ਵੀ ਇੰਨੀ ਮਿਹਨਤ ਕਰਕੇ, ਇੰਨਾ ਖਰਚਾ ਕਰਕੇ ਹਲੇ ਵੀ ਆ ਟੋਟੇ ਵਿੱਚ ਤੁਸੀਂ ਦੇਖ ਰਹੇ ਆ ਨਿੱਕੇ ਕਾਲੇ ਛਾਪਰ ਦੇ। ਤੇ ਇਹ ਇਦਾਂ ਨਹੀਂ ਮੁੱਕਦਾ ਨਹੀਂ ਇਹ ਗੰਦ, ਫਿਰ ਇੱਕ ਵਾਰੀ ਪੈ ਜਾਏ ਤਾਂ ਚੁਗਿਆ ਬਥੇਰਾ। ਮਿਹਨਤ ਬੜੀ ਕੀਤੀ ਆ, ਉੱਦਾਂ ਜਾਲ ਇਕੱਠਾ ਕੀਤਾ, ਉੱਦਾਂ ਹੀ ਟਾਕੀਆਂ ਖੋਲ ਕੇ ਜਿੱਦਾਂ ਬੰਨੀਆਂ ਸੀ, ਰੱਸੀਆਂ ਖੋਲ ਕੇ ਇਕੱਠੀਆਂ ਕੀਤੀਆਂ, ਸੋਟੀਆਂ ਪੱਟੀਆਂ, ਫਿਰ ਘਾਹ ਬੂਟ ਇਕੱਠਾ ਕੀਤਾ। ਕੱਲੀ ਸ਼ੈ ਉੱਦਾਂ ਹੀ ਇਕੱਠੀ ਕਰਨੀ ਪੈਂਦੀ। ਇਹਦੀ ਮਿਹਨਤ ਬੜੀ ਹੈ, ਲਾਣ ਦੀ ਵੀ ਪੱਟਣ ਦੀ ਵੀ। ਪੱਟਣ ਦੀ ਖਬਰੇ ਬਹੁਤੀ ਹੋਵੇ ਲਾਣ ਨਾਲ। ਅਸੀਂ ਨਾ ਜੀ ਤੁਸੀਂ ਦੇਖਿਆ ਵੀ ਵੀਡੀਓ ਦੇ ਵਿੱਚ ਰੁੱਖਾਂ ਦੀ ਗੱਲ ਬਹੁਤ ਕਰਦੇ ਆ। ਅਸੀਂ ਸਿਰਫ ਗੱਲ ਨਹੀਂ ਕਰਦੇ, ਤੁਸੀਂ ਆ ਉੱਥੋਂ ਕੈਮਰਾ ਐਂ ਦਿਖਾਓ ਤੇ ਐਂ ਲੰਮੇ ਸਾਡੇ ਖਾਲਿਆਂ ਦੇ ਉੱਤੇ ਇੱਕ ਨਾ 4 ਉਂਗਲ ਵੀ ਥਾਂ ਹੈ ਨਹੀਂ ਜਿੱਥੇ ਦਰਖਤ ਨਾ ਲੱਗਾ ਹੋਊਗਾ। ਆ ਦੇਖ ਲਾ ਰੁੱਖ ਲਾਏ ਹੋਏ ਆ ਸਾਰੇ ਇਦਾਂ ਹੀ ਛਾਂ ਲਿਓ। ਪਰਲੇ ਖੇਤ 'ਚ ਵੀ ਉਰਲੇ ਖੇਤ 'ਚ ਵੀ ਅਸੀਂ ਇਦਾਂ ਨਹੀਂ ਰੁੱਖ ਵੱਡੇ ਨਹੀਂ ਹੋਏ ਹਾਂ। ਅਸੀਂ ਆਵਾ ਤਵਾ ਨਹੀਂ ਇਦਾਂ ਕਰਦੇ ਸੀ। ਅਸੀਂ ਰੁੱਖ ਲਾਣ ਵਾਲੇ ਇਦਾਂ ਲਾਏ ਆ, ਫਿਰ ਲਾ ਕੇ ਸਾਰੇ ਪਲੇ ਹੋਏ ਆ, ਵਿੱਚ ਫਲਾਂ ਦੇ ਵੀ ਆ, ਕੋਈ ਇਦਾਂ ਵੀ ਆ। ਰਲਵੇਂ ਮਿਲਵੇਂ ਅਸੀਂ ਦਰਖਤ ਹੀ ਦਰਖਤ ਕੀਤਾ ਹੈ। ਅਸੀਂ ਪੱਟਦੇ ਨਹੀਂ। ਹੁਣ ਉਹ ਨਿੰਬ ਹੋਈ ਆ ਨਾ, ਉਹ ਵਿਚਾਲੇ ਦੇਖ ਲਾ, ਉਹ ਪਰ ਸਿੰਬਲ ਵਿਚਾਲੇ ਹੋ ਗਿਆ ਸੀ ਖੇਤ ਤੇ, ਅਸੀਂ ਉਹ ਵੀ ਨਹੀਂ ਪੁੱਟਿਆ ਵੀ ਉਹ ਦੇਖ ਲਾ ਹੁਣ ਕਿੱਡਾ ਜਵਾਨ ਹੋ ਗਿਆ। ਰੁੱਖ ਖੇਤਾਂ 'ਚ ਰੱਖੋ, ਆਪਣੇ ਬਹਿਣ ਵਾਸਤੇ, ਕੋਈ ਆਏਗਾ ਕੋਈ ਕੌਮ ਵਾਸਤੇ ਰੱਖੋ, ਆਉਣ ਵਾਲੀ ਨਸਲ ਵਾਸਤੇ ਰੱਖੋ। ਚੱਲ ਯਾਰ ਆ ਜਾ। ਮੈਂ ਫਿਰ ਤੁਰਕੀ ਗਿਆ ਸੀ, ਮੈਂ ਝੋਨਾ ਲਾ ਕੇ ਚਲਿਆ ਗਿਆ ਸੀ। ਮੈਂ ਤੁਰਕੀ ਝੋਨਾ ਲਾ ਕੇ ਚਲਿਆ ਗਿਆ ਸੀ, ਮੁੜ ਕੇ ਆਇਆ। ਮੈਂ ਕਿਹਾ ਆ ਕੇ ਤੁਹਾਨੂੰ ਦਿਖਾਵਾਂ ਵੀ ਕੀ ਬਣਾ ਰਿਹਾ। ਪਰ ਮੈਂ ਬੜੀਆਂ ਖੌਫਨਾਕ ਖਬਰਾਂ ਸੁਣੀਆਂ ਵੀ ਜਿਹੜੇ ਝੋਨੇ ਵਾਲੇ ਇਲਾਕੇ ਆ ਉੱਥੋਂ ਆਈਆਂ। ਹੁਣ ਅੱਲਾ ਜਾਣੇ ਝੂਠਾ ਸੱਚਾਂ ਵੀ ਬੰਦੇ ਏਡੇ ਝੋਨੇ ਹੋਏ ਤੇ ਉਹ ਦਾਤਰੀਆਂ ਨਾਲ ਲੋਕਾਂ ਕੋ ਵਢਾ ਰਹੇ, ਵੀ ਕਹਿੰਦੇ ਵੀ ਵੱਢ ਕੇ ਕੋ ਲੈ ਜਾਵੇ, ਪੱਠਿਆਂ ਦੇ ਤੌਰ ਤੇ ਵਢਾ ਰਹੇ ਆ। ਅੱਲਾ ਜਾਣੇ ਕੋ ਬੀ ਨੂੰ ਫਰਕ ਲੱਗਿਆ, ਕੋ ਮੌਸਮ ਨੂੰ ਫਰਕ ਲੱਗਿਆ, ਕੋ ਹਾਈਬ੍ਰਿਡ ਸੀਗਾ, ਕੋ 2 ਨੰਬਰੀ ਹੋ ਗਈ। ਕਿਆ ਹੋਇਆ ਕਿਆ ਨਹੀਂ ਹੋਇਆ ਸਮਝ ਨਹੀਂ ਆ ਰਹੀ। ਵੀ ਉਹਨੂੰ ਦਾਣਾ ਨਹੀਂ ਪੈ ਰਿਹਾ, ਮੂੰਜੀ ਨੂੰ ਐਡੀ ਹੋ ਗਈ ਆ ਜਵੇ ਤਰ੍ਹਾਂ, ਪਰ ਉਹਨੂੰ ਦਾਣਾ ਨਹੀਂ ਪੈ ਰਿਹਾ। ਹਾਈਬ੍ਰਿਡ ਦੀ ਗੱਲ ਕਰਦਾ ਵੀ ਹਾਈਬ੍ਰਿਡਾਂ ਜਿਹੜੇ ਬੀ ਆ ਉਹਨਾਂ ਦੀ ਇਹ ਸ਼ਿਕਾਇਤ ਆਈ ਆ ਵੀ ਉਹਨਾਂ ਨੂੰ ਦਾਣਾ ਨਹੀਂ ਪੈ ਰਿਹਾ। ਉਹ ਕਰਦੇ ਆ ਗਾਂ ਤੋਂ ਗਾਂ ਬਣਾਉਂਦੇ ਆ, ਬਸ ਕਿਤੇ ਨਹੀਂ ਸੂਤਾ। ਇਹ ਤਾਂ ਰੱਬ ਦੇ ਕੰਮ ਆ ਨਾ, ਤੇ ਉਹ ਨਹੀਂ ਦਾਣਾ ਪਿਆ। ਐਤਕੀ ਸੁਣਨ 'ਚ ਇਹ ਆਇਆ, ਮੈਂ ਆਪ ਨਹੀਂ ਅੱਖਾਂ ਨਾਲ ਜਾ ਕੇ ਦੇਖਿਆ। ਹੁਣ ਪਤਾ ਨਹੀਂ ਖਬਰ ਸੱਚੀ ਆ ਕਿ ਝੂਠੀ ਆ, ਸੁਣਦੇ ਪਏ ਆ ਵੀ ਉੱਥੋਂ ਟੈਲੀਫੋਨਾਂ ਤੇ ਪਤਾ ਲੱਗਿਆ ਵੀ ਕਹਿੰਦੇ ਵੀ ਕਈ ਥਾਂ ਤੇ ਐਦਾਂ ਵੀ ਦਾਣਾ ਹੀ ਨਹੀਂ ਪਿਆ, ਵੀ ਵਢਾ ਰਹੇ ਆ। ਤੇ ਅੱਲਾ ਦੀ ਜ਼ਾਤ ਖੈਰ ਕਰੂਗੀ। ਅਸੀਂ ਤਾਂ ਹਲਾਈ ਆ ਤੇ ਆ ਪਾਣੀ ਖੜਿਆ ਵਿੱਚ, ਤੇ ਇਹ ਹੁਣ ਬੂਟਾ ਮਾਰ ਰਹੀ ਆ, ਤੇ ਗਾਂ ਹੁਣ ਉਹ ਬੁੱਝੇ ਜੇ ਬਣ ਜਾਣਗੇ। ਦੇਖੋ ਵੀ ਅੱਲਾ ਕਰੇ ਕਾਮਯਾਬ ਹੋ ਜੇ। ਸਾਡੇ ਇਲਾਕੇ 'ਚ ਇੰਨੀ ਮੁੰਜੀ ਲੱਗਦੀ ਨਹੀਂ ਹੈਗੀ। ਅਸੀਂ ਤਾਂ ਬਸ ਕਹਿ ਲਓ ਵੀ ਆਪਣੇ ਖਾਣ ਪੀਣ ਦਾ ਆਏ ਗਏ ਵਾਸਤੇ, ਆਪਣੇ ਪ੍ਰਾਹੁਣਿਆਂ ਵਾਸਤੇ ਵੀ ਇਦਾਂ ਇਹ ਲਾਈ ਆ ਵੀ ਚਲੋ ਘਰ ਦੀ ਹੋ ਜਾਵੇ, ਵੀ ਮੁੱਲ ਲੈਣ ਤੋਂ ਬਾਅਦ ਜੀ। ਚੌਲਾਂ ਦਾ ਰੇਟ ਬਹੁਤ ਬਣ ਗਿਆ। ਤੇ ਆ ਤੁਸੀਂ ਸਫਾਈ ਸੁਈ ਦੇਖ ਰਹੇ ਆ, ਜੋ ਦੁਆ ਦਾਰੂ ਇਹਦਾ ਬਣਦਾ ਸੀ ਉਹ ਅਸੀਂ ਇਹਨੂੰ ਪਾ ਦਿੱਤਾ। ਤੇ ਬਾਕੀ ਰਾਣਾ ਸਾਹਿਬ ਨੂੰ ਪੁੱਛਦਿਆਂ ਵੀ ਤੁਹਾਡਾ ਕੀ ਤਜਰਬਾ ਕਹਿੰਦਾ ਮੁੰਜੀ ਦੇ ਬਾਰੇ, ਤੁਸੀਂ ਕੀ ਗੱਲਾਂ ਸੁਣੀਆਂ? ਅੱਛਾ, ਮੁੰਜੀ ਦਾ ਨਾ ਇੱਕ ਤਾਂ ਇਹ ਹੈ ਆ ਕਿ ਸਪਰੇਅ ਕਰਦੇ ਆ ਕਹਿੰਦੇ। ਕੁਝ ਮੁਲਕਾਂ 'ਚ ਨਾ ਥਾਈਲੈਂਡ ਵਗੈਰਾ 'ਚੋਂ ਬਤਕਾਂ ਰੱਖਦੇ ਆ, ਉਹ ਮੁੰਜੀ 'ਚ ਨਾ ਬਤਕਾਂ ਛੱਡ ਦਿੰਦੇ ਆ। ਇੱਕ ਤਾਂ ਉਹ ਹੁੰਦਾ ਵਾ ਕਿ ਉਹ ਕੀੜਾ ਮਕੌੜਾ ਜਿਹੜਾ ਵਾ ਨਾ ਮੁੰਜੀ ਦਾ ਉਹ ਖਾ ਜਾਂਦੀਆਂ ਵਾ, ਤੇ ਦੂਸਰਾ ਜਿਹੜਾ ਮੁੰਜੀ ਤੋਂ ਇਲਾਵਾ ਦੂਸਰਾ ਛੋਟਾ ਮੋਟਾ ਨਿੱਕ ਸੁੱਕ ਦਾ ਜਿਹੜਾ ਨਾ ਉਹ ਖਾ ਜਾਂਦੀਆਂ। ਉਹਦਾ ਇਹ ਹੈ ਕਿ ਇੱਕ ਤਾਂ ਬਤਕਾਂ ਪਲ ਜਾਂਦੀਆਂ ਵਾ, ਤੇ ਮੁੰਜੀ ਦੀ ਜਿਹੜੀ ਆ ਨਾ ਮੁੰਜੀ ਹੋ ਜਾਏ। ਬਲਕਿ ਕਈ ਲੋਕਾਂ ਨੇ ਬਤਕਾਂ ਕਹਿੰਦੇ ਰੱਖੀਆਂ ਹੋਈਆਂ ਹੁੰਦੀਆਂ, ਉਹ ਕਿਰਾਏ ਤੇ ਬਤਕਾਂ ਅਗਲੇ ਦੇ ਖੇਤ ਤੇ ਛੱਡਦੇ ਆ, ਜਿਸ ਤਰ੍ਹਾਂ ਆਪਣੇ ਥ੍ਰੈਸ਼ਰ ਥਰੂਸ਼ਰ ਫੇਰਦੇ ਆ। ਇਸ ਬੰਦੇ ਤੋਂ ਨਾ ਨਵੀਂ ਗੱਲ ਸੁਣੀ ਆ, ਜਦੋਂ ਵੀ ਸੁਣੀ ਆ ਕੋਈ 13ਵੀਂ ਸੁਣੀ ਆ। ਠੀਕ ਇਦਾਂ ਹੋਵੇ, ਸ਼ਾਇਦ ਇਦਾਂ ਹੋਵੇ, ਮੈਂ ਤਾਂ ਨਹੀਂ ਕਿਤੇ ਦੇਖੀਆਂ ਬਤਕਾਂ ਮੁੰਜੀ 'ਚ ਫਿਰਦੀਆਂ। ਚਲੋ ਅਗਲੀ ਵਾਰੀ ਰੱਖਾਂਗੇ ਤੇ ਫਿਰ ਲੱਗ ਜੂਗਾ ਪਤਾ। ਨਹੀਂ ਜੇ ਇਦਾਂ ਕਾਮਯਾਬ ਆ ਤੇ ਆਪਾਂ ਲਿਆ ਕੇ ਛੱਡਦੇ ਵਿੱਚ। ਹਾਂ, ਛੱਡੀਆਂ ਜਾ ਸਕਦੀਆਂ ਬਿਲਕੁਲ। ਤੇ ਉਹ ਜੇ ਮੁੰਜੀ ਖਰਾਬ ਹੋਈ ਤੇ ਤੁਹਾਡੇ ਕੋਲ ਲੈਣੀ ਹਾਂ ਬਿਲਕੁਲ ਜ਼ਿੰਮੇਦਾਰ ਹੈ। ਤੁਸੀਂ ਕਦੀ ਸੁਣੀ ਗੱਲ ਬਤਕਾਂ ਵਾਲੀ? ਹੈਗੀ ਹੈ। ਕੈਮਰਾਮੈਨ ਕਹਿੰਦਾ ਹੈਗੀ। ਇਹ ਉਹ ਰਲੇ ਹੋਏ ਆ। ਚਲੋ ਠੀਕ ਹੈ। ਹੋਰ ਰਾਣਾ ਸਾਹਿਬ ਜਿਹੜਾ ਤੁਸੀਂ ਸੁਣਨ ਚ ਆਇਆ ਵੀ ਉੱਥੇ ਦਾਣਾ ਨਹੀਂ ਪੈ ਰਿਹਾ,
ਉਹਦੇ ਬਾਰੇ ਤੁਸੀਂ ਕੀ ਗੱਲ ਉਹ ਅਸਲ 'ਚ ਹਾਈਬ੍ਰਿਡ ਦਾ ਨਾ ਕਈ ਵਾਰੀ ਹਾਈਬ੍ਰਿਡ ਬੀਜ ਜਿਹੜਾ ਹੁੰਦਾ ਨਾ ਉਹ ਖੁਦ ਨਹੀਂ ਤਿਆਰ ਹੁੰਦਾ, ਉਹਨੂੰ ਤਿਆਰ ਕਰਨਾ ਪੈਂਦਾ। ਸਾਡੇ ਕਈ ਜਗ੍ਹਾ ਤੇ ਲੋਕ ਨਾ ਇਹ ਬੇਈਮਾਨੀ ਕਰਦੇ ਆ ਕਿ ਉਹ ਇੱਕ ਫਸਲ ਜਿਹੜੀ ਹੈ ਨਾ ਉਹਨੂੰ ਹੀ ਅੱਗੇ ਬਤੌਰ ਬੀਜ ਦੇ ਵੇਚਣਾ ਸ਼ੁਰੂ ਕਰ ਦਿੰਦੇ ਆ, ਤੇ ਇਹ ਵੀ ਪ੍ਰੋਬਲਮ ਹੋ ਸਕਦਾ ਵਾ ਕਿਉਂਕਿ ਹਾਈਬ੍ਰਿਡ ਬੀਜ ਜਿਹੜਾ ਹੁੰਦਾ ਨਾ ਉਹ ਨਵਾਂ ਤਿਆਰ ਹੁੰਦਾ ਵਾ, ਉਹ ਪੁਰਾਣਾ ਨਹੀਂ ਚੱਲਦਾ ਹੈ। ਹਾਂ, ਤੇ ਇੰਡੀਆ ਤੋਂ, ਚਾਈਨਾ ਤੋਂ, ਮੁਖਤਲਿਫ ਜਗ੍ਹਾ ਤੋਂ, ਜਿਹੜਾ ਚਾਈਨਾ ਵਾਲੀ ਜ਼ਿਆਦਾ ਜਿਹੜੀ ਹੈ ਨਾ ਹੁਣ ਹਾਈਬ੍ਰਿਡ ਹੈ ਆ। ਹਾਂ, ਕੱਦੂ ਦੇ ਫਸਲ 'ਚ ਦੇਖਣ 'ਚ ਆਈ ਆ ਕਿ ਐਤਕੀ ਕੱਦੂ ਜਿਹੜੇ ਆ ਨਾ ਉਹ ਇੰਨੇ ਕੁ ਲੱਗਦੇ ਆ, ਉਸ ਤੋਂ ਬਾਅਦ ਨਾ ਉਹ ਸੜ ਜਾਂਦੇ ਆ। ਉਹ ਪਤਾ ਨਹੀਂ, ਯਾਨੀ ਕਿ ਹਲੇ ਕਾਫੀ ਸਾਰੇ ਲੋਕਾਂ ਨੂੰ ਮੈਂ ਪੁੱਛਿਆ ਵੀ ਆ, ਉਹ ਸਪਰੇਆਂ ਵੀ ਕਰ ਚੁੱਕੇ ਆ। ਉਹ ਪਤਾ ਨਹੀਂ ਤਾਂ ਮੌਸਮ ਦਾ ਇਫੈਕਟ ਆ ਜਾਂ ਕੋਈ ਸੀਡ ਦਾ ਇਫੈਕਟ ਆ। ਕੱਦੂ ਹੁਣ ਇਸੇ ਕਰਕੇ ਤੁਸੀਂ ਦੇਖਿਆ ਨਹੀਂ 300 ਰੁਪਏ 400 ਰੁਪਏ ਕਿਲੋ, ਆਪਣੇ ਪਿੰਡ ਤਾਂ ਲੱਭਦਾ ਹੀ ਕੋਈ ਨਹੀਂ ਕੱਦੂ। ਹਾਂਜੀ, ਕੱਦੂ ਤੇ ਹੁਣ ਇਹ ਕੱਦੂ ਦੀ ਵੀ ਇਹੀ ਸੂਰਤ ਹਾਲ ਆਈ ਹੈ। ਤੇ ਇਸ ਤਰ੍ਹਾਂ ਦਾ ਹੀ ਕੋਈ ਮੂੰਜੀ ਨਾਲ ਵੀ ਕੋਈ ਹਾਲ ਹੋ ਗਿਆ ਹੁਣ। ਜ਼ਿਮੀਂਦਾਰਾਂ ਦਾ ਬੜਾ ਧਰੋਆ ਬਾਈ ਜੀ, ਕਣਕ 'ਚ ਵੀ ਜ਼ਿਮੀਂਦਾਰ ਹਾਂ, ਜ਼ਿਮੀਂਦਾਰ ਮਹਿਫੂਜ਼ ਨਹੀਂ ਹੈ। ਉਹ ਬੀਜ ਵਾਲੇ, ਖਾਦ ਵਾਲੇ, ਸਪਰੇ ਵਾਲੇ, ਹਰ ਇੱਕ ਬੰਦਾ ਉਹਨਾਂ ਨੂੰ ਸ਼ਿਕਾਰ ਕਰਦਾ। ਦੇਖੋ ਜੀ, ਅੱਗੇ ਬੜੀ ਫਸਲਾਂ 'ਚ ਧੋਖੇ ਹੋਏ ਆ, ਦਵਾ ਦਾਰੂ ਦੇ ਵਿੱਚ ਧੋਖੇ ਹੋਏ ਆ। ਸਾਨੂੰ ਸਪਰੇਆਂ ਸਪਰੂਆਂ 2 ਨੰਬਰ, ਖਾਦਾਂ 2 ਨੰਬਰ ਫੜੀਆਂ ਗਈਆਂ, ਬਥੇਰਾ ਕੋਈ ਸੜਨਾ ਹੋਇਆ, ਫਸਲਾਂ ਦੇ ਬੀਜ 2 ਨੰਬਰ ਹੋਏ। ਆ ਜਾ ਕੇ ਇੱਕ ਝੋਨਾ ਰਹਿ ਗਿਆ ਸੀ, ਲੈ ਝੋਨੇ ਦੇ ਵਿੱਚ ਵੀ ਸੁਣਨ 'ਚ ਆਇਆ 2 ਨੰਬਰੀ ਹੋ ਗਈ ਆ, ਵੀ ਉਹਦੇ ਬੀਜ ਐਸੇ ਦਿੱਤੇ ਆ ਜਿਨ੍ਹਾਂ ਨੂੰ ਦਾਣਾ ਨਹੀਂ ਪਿਆ। ਤੇ ਜੇ ਇਹ ਗੱਲ ਸੱਚੀ ਹੋਈ ਤੇ ਅਸੀਂ ਇਸ ਗੱਲ ਦੇ ਉੱਤੇ ਪੂਰਾ ਇhtਜਾਜ ਕਰਾਂਗੇ। ਸਾਰੇ ਜ਼ਿਮੀਂਦਾਰ ਅਸੀਂ ਇhtਜਾਜ ਕਰਾਂਗੇ ਜੇ ਗੱਲ ਸੱਚੀ ਹੋਈ, ਬੀਜ 2 ਨੰਬਰ ਹੋਇਆ। ਝੋਨਾ ਨਹੀਂ ਵੀ ਲਾਉਂਦੇ ਪਰ ਅਸੀਂ ਨਹੀਂ, ਉਹ ਦੇਖੋ ਝੋਨਾ ਅਸੀਂ ਨਾ ਵੀ ਲਾਈਏ, ਸਾਡੇ ਭਰਾ ਤਾਂ ਹੈ ਨਾ ਝੋਨਾ ਲਾਉਣ ਵਾਲੇ ਕਿਸਾਨ। ਅਸੀਂ ਇੱਕ ਹੀ ਕੁਨਬਾ ਨਾ ਜੀ, ਇਹ ਚਾਹੇ ਕੋਈ ਕਿਤੇ ਵੀ ਬੈਠਿਆ ਜ਼ਿਮੀਂਦਾਰ ਇੱਕ ਹੀ ਹੁੰਦਾ, ਉਹ ਇੱਕ ਹੀ ਘਰ ਦਾ ਜੀ ਆ। ਕੋਈ ਮੱਕੀ ਲਾਂਦਾ, ਕੋਈ ਕੁਛ ਲਾਂਦਾ, ਪਰ ਹੈ ਤਾਂ ਅਸੀਂ ਇੱਕੋ ਹੀ ਆ ਨਾ, ਕੁਨਬਾ ਤਾਂ ਇੱਕ ਆ। ਤੇ ਇਹ ਸੀ ਅੱਜ ਦਾ ਵਲਾਗ ਜਿਹੜਾ ਅਸੀਂ ਤੁਹਾਡੇ ਤੱਕ ਪਹੁੰਚਾਇਆ। ਬੜੀ ਉਮੀਦ ਆ ਵੀ ਤੁਸੀਂ ਦੇਖਿਆ ਹੋਣਾ। ਦੇਖਿਆ ਨਹੀਂ, ਹਾਂ ਦੇਖੂਗੇ। ਤੁਸੀਂ ਦੇਖੋਗੇ, ਹਜੇ ਤਾਂ ਲਾਇਆ ਹੀ ਨਹੀਂ, ਤੁਸੀਂ ਕਿੱਥੋਂ ਦੇਖ ਲਿਆ। ਬੜੀ ਮਿਹਰਬਾਨੀ ਜੇ ਤੁਸੀਂ ਦੇਖੋਗੇ ਤਾਂ। ਮਿਹਰਬਾਨੀ।